Russian embassy in Canada aided Niger assassination via signal intelligence shared with RAW. ਜਦੋਂ RCMP ਔਰ ਸੀਸਸ ਵਾਲਿਆਂ ਨੂੰ ਨਿਜਰ ਮਿਲਿਆ ਜਿਉਂਦੇ ਜੀ ਔਰ ਉਹਨਾਂ ਨੇ ਕਿਹਾ ਵੀ ਮੇਰਾ ਇਹ ਅਕਾਊਂਟ ਹੈਕ ਹੋ ਚੁੱਕਾ ਹੈ ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਨਿਜਰ ਨੂੰ ਕਿ ਵੀ ਤੁਸੀਂ ਆਪਣੇ ਵਹੀਕਲ ਦੇ ਵਿੱਚ ਦੇਖੋ ਕਿ ਟਰੈਕਿੰਗ ਡਿਵਾਈਸ ਨਾ ਹੋਣ। ਜਦੋਂ ਉਹਨਾਂ ਨੇ ਦੇਖਿਆ ਤੇ ਉਹ ਵਾਕਿਆ ਹੀ ਸੀ। ਰਸ਼ੀਅਨ ਇੰਟੈਲੀਜੈਂਸ ਨੇ ਪੰਨੂ ਦਾ ਵੀ ਟੈਲੀਗ੍ਰਾਮ ਅਕਾਊਂਟ ਹੈਕ ਕੀਤਾ, ਉਹਦੀ ਜਿਹੜੀ ਲੋਕੇਸ਼ਨ ਹੈ ਰਾਹ ਦੇ ਆਪਰੇਟਿਵਸ ਨੂੰ ਪ੍ਰੋਵਾਈਡ ਕੀਤੀ। ਹਾਲਾਂਕਿ एक foiled plot see bots and Indian TV push fake news about Canada in wake of Hindu temple clashes. Hundreds of suspicious accounts boosting misleading information from Canadian influencers. A wave of misinformation about Canadian institutions is being amplified by suspected bot accounts on social media and by pro-Modi news outlets in India, raising concerns it could imperil relations between Sikhs and Hindus in Canada. The analysis identified several posts containing misleading and inflammatory comments about the Khalistan movement. The steadfast opposition to the Khalistan movement is an integral part of a Hindu nationalist ideology the Modi government has been pushing both domestically and abroad. More than 1,000 different suspected bots, while the third had more than 500. 1,000 ਤੋਂ ਜ਼ਿਆਦਾ ਜਿਹੜੇ fake accounts ਰਾਹੀਂ ਵੀ ਪੁਸ਼ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 18 ਦਸੰਬਰ 2024 5 ਪੋਹ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਵੈਲਫਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਰਟ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਫੇਅਰਫੈਕਸ ਵਰਜੀਨੀਆ ਤੋਂ ਗੁਰਦੁਆਰਾ ਸਿੰਘ ਸਭਾ ਜੀ ਹੋਰਾਂ ਨੂੰ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰਦੁਆਰਾ ਸਿੰਘ ਸਭਾ ਦੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕੈਨੇਡਾ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਨੇ ਕੈਨੇਡਾ ਦੀ ਟਰੂਡੋ ਸਰਕਾਰ ਅਤੇ ਕੈਨੇਡਾ ਵਿੱਚ ਵਸਦੇ ਸਿੱਖਾਂ ਦੇ ਖਿਲਾਫ ਇੱਕ ਮੀਡੀਆ ਅਤੇ ਇੰਟੈਲੀਜੈਂਸ ਜੰਗ ਸ਼ੁਰੂ ਕੀਤੀ ਹੋਈ ਹੈ ਔਰ ਪਿਛਲੇ ਦਿਨੀ CBC ਨਿਊਜ਼ ਨੇ ਆਪਣੀ ਇੱਕ ਇਨਵੈਸਟੀਗੇਟਿਵ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਕਿਵੇਂ ਭਾਰਤੀ ਮੀਡੀਆ ਅਤੇ ਇੰਟਰਨੈਟ ਤੇ ਜਾਲੀ ਅਕਾਊਂਟਸ ਰਾਹੀਂ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਔਰ ਹੁਣ ਇਸ ਵਿੱਚ ਰਸ਼ੀਅਨ ਇੰਟੈਲੀਜੈਂਸ ਦੀ ਦਖਲ ਅੰਦਾਜ਼ੀ ਦੀ ਚਰਚਾ ਵੀ ਚੱਲ ਰਹੀ ਹੈ ਔਰ 6 ਫॉर ਜਸਟਿਸ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਕੈਨੇਡਾ ਵਿਚਲੀ ਰਸ਼ੀਅਨ ਅੰਬੈਸੀ ਤੇ ਦੋਸ਼ ਲਾਇਆ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ
ਰੂਸੀ ਅੰਬੈਸੀ ਨੇ ਸਿਗਨਲ ਇੰਟੈਲੀਜੈਂਸ ਹੈਕ ਕਰਕੇ ਰਾਹ ਏਜੰਟਾਂ ਨੂੰ ਨਿੱਜਰ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ, ਜਿਹੜਾ ਪ੍ਰਮੁੱਖ ਗੁਰਦੁਆਰਾ ਹੈ ਇਸ ਵੇਲੇ DC ਮੈਟਰੋਪੋਲੀਟਨ ਏਰੀਏ 'ਚ ਹੈ, ਬ੍ਰੈਡਿਕ ਰੋਡ ਦੇ ਉੱਤੇ, ਉਹਨਾਂ ਦੀ ਸਮੁੱਚੀ ਮੈਨੇਜਮੈਂਟ, ਸਮੁੱਚੀ ਸੰਗਤ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਬੀਤੇ ਐਤਵਾਰ ਬੜੇ ਉਤਸ਼ਾਹ ਦੇ ਨਾਲ TV 84 ਦਾ ਫੰਡ ਰੇਜ਼ਰ ਉਹਨਾਂ ਨੇ ਆਰਗੇਨਾਈਜ਼ ਕੀਤਾ। ਰਿਪੀਟਡਲੀ ਸਟੇਜ ਤੋਂ ਵੀ ਇਸ ਦੇ ਲਈ ਅਪੀਲ ਕੀਤੀ ਗਈ ਔਰ ਸਿੱਖ ਸੰਗਤਾਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ। ਅਸੀਂ ਸ਼ੁਕਰਗੁਜ਼ਾਰ ਹੈ ਕਿ ਘੱਟੋ ਘੱਟ ਗੁਰਦੁਆਰਾ ਕਮੇਟੀਆਂ 'ਚੋਂ ਕਿਸੇ ਨੂੰ ਤਾਂ ਇਹ ਜ਼ਰੂਰ ਲੱਗਣਾ ਸ਼ੁਰੂ ਹੋਇਆ ਕਿ ਜਿੱਥੇ ਹੋਰ ਕੰਮ ਜ਼ਰੂਰੀ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਧਾਰਮਿਕ ਇਬਾਦਤ ਨਾਲ ਜੁੜੇ ਹੋਏ ਔਰ ਪੰਜਾਬੀ ਸਕੂਲ ਜਾਂ ਨਗਰ ਕੀਰਤਨ, ਉੱਥੇ ਅੱਜ ਜਿਹੜੀ ਵੱਡੀ ਲੜਾਈ ਦੁਨੀਆ ਦੇ ਵਿੱਚ ਜਿਹਨੂੰ ਨੈਰੇਟਿਵ ਦੀ ਲੜਾਈ ਕਿਹਾ ਜਾਂਦਾ ਹੈ, ਮੀਡੀਆ ਦੀ, ਉਹ ਸਭ ਤੋਂ ਅਹਿਮ ਹੈ। ਔਰ ਜੇ ਇੰਨਾ ਝੂਠ ਦਾ ਪਸਾਰਾ ਇੰਡੀਅਨ ਸਟੇਟ ਜਿਹਦੇ ਕੋਲ 1 ਬਿਲੀਅਨ 400 ਮਿਲੀਅਨ ਦੀ ਆਬਾਦੀ ਹੈ, ਦੁਨੀਆ ਭਰ 'ਚ ਉਹਨਾਂ ਦੀਆਂ 150 ਤੋਂ ਜ਼ਿਆਦਾ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਔਰ ਉਹਨਾਂ ਦੇ ਅੱਗੋਂ ਬਾਹਰਲੇ ਮੁਲਕਾਂ 'ਚ ਵੀ ਉਹਨਾਂ ਨੇ ਆਪਣਾ ਇੰਟੈਲੀਜੈਂਸ ਨੈਟਵਰਕ ਮੀਡੀਆ ਰਾਹੀਂ ਕਿਵੇਂ ਪਸਾਰਿਆ ਹੋਇਆ, ਤੇ ਜੇ ਉਹਨਾਂ ਦਾ ਮੂੰਹ ਭੰਨਣ ਦੇ ਲਈ ਸਿੱਖ ਨੈਰੇਟਿਵ ਸਿਰਜਣਾ ਤਾਂ ਫਿਰ ਸਾਡੇ ਕੋਲ ਆਪਣਾ ਇਲੈਕਟ੍ਰੋਨਿਕ ਮੀਡੀਆ, ਡਿਜੀਟਲ ਮੀਡੀਆ ਔਰ ਪ੍ਰਿੰਟ ਮੀਡੀਆ, ਇਹ ਸਾਰਾ ਬੜਾ ਜ਼ਰੂਰੀ ਹੈ। ਔਰ TV 84 ਜਿਵੇਂ ਅਸੀਂ ਇਹ ਦਾਅਵਾ ਤਾਂ ਨਹੀਂ ਕਰਦੇ ਕਿ ਸਿਰਫ ਅਸੀਂ ਹੀ ਇਹ ਕਰਦੇ ਹਾਂ, ਹੋਰ ਵੀ ਵੀਰ ਭੈਣਾਂ ਇਸ ਪਾਸੇ ਲੱਗੇ ਹੋਏ ਨੇ, ਲੇਕਿਨ ਪਿਛਲੇ 12 ਸਾਲਾਂ 'ਚ ਜਿਹੜਾ ਨੈਰੇਟਿਵ ਸਿੱਧਾ ਸਿੱਖ ਕੌਮ ਦੇ ਰਾਜਸੀ ਨਿਸ਼ਾਨੇ ਖਾਲਿਸਤਾਨ ਵੱਲ ਸੇਧਤ ਹੈ, ਉਸ ਨੈਰੇਟਿਵ ਨੂੰ ਸਿਰਜਣ ਦੇ ਵਿੱਚ TV 84 ਨੇ ਆਪਣਾ ਕੇਂਦਰੀ ਰੋਲ ਅਦਾ ਕੀਤਾ ਹੈ, ਜਿਸ ਦੇ ਲਈ ਸਿੰਘ ਸਭਾ ਦੀ ਮੈਨੇਜਮੈਂਟ, ਉਹਨਾਂ ਦੇ ਪ੍ਰਬੰਧਕ ਖਾਸ ਤੌਰ 'ਤੇ ਉਹਨਾਂ ਨੇ ਇਸ ਨੂੰ ਕਬੂਲਿਆ ਵੀ ਔਰ ਇਸ ਦੇ ਲਈ ਉਹਨਾਂ ਨੇ ਇਕਰਾਰ ਵੀ ਕੀਤਾ ਕਿ ਉਹ TV 84 ਦੇ ਲਈ ਹਮੇਸ਼ਾ ਜਿਹੜਾ ਹੈ ਉਹ ਲਿਬਰਲੀ ਜਿਹੜਾ ਹੈ ਉਹ ਫਾਈਨੈਂਸ਼ੀਅਲ ਬੈਕਿੰਗ ਪ੍ਰੋਵਾਈਡ ਕਰਨਗੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਆਉਂਦੇ ਵੀਕਐਂਡ ਸੈਚਰਡੇ ਇੱਕ ਸਮਾਗਮ ਗੁਰਦੁਆਰਾ ਸਾਹਿਬ ਸਾਊਥ ਬੈਂਡ ਇੰਡੀਆਨਾ ਦੇ ਵਿੱਚ, ਜਿਹੜਾ ਬੇਸ਼ੱਕ ਟਾਊਨ ਗ੍ਰੈਂਜਰ ਹੈ ਉਹਦੇ 'ਚ ਹੋ ਰਿਹਾ, ਗੁਰਦੁਆਰਾ ਖਾਲਸਾ ਦੀਵਾਨ ਭਾਈ ਭੋਲਾ ਸਿੰਘ ਔਰ ਬਾਕੀ ਸਿੰਘਾਂ ਨੇ ਉਸ ਇਲਾਕੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਕੀਤੀ ਹੈ। ਆਲਰੇਡੀ ਇਨੋਗਰੇਟ ਤਾਂ ਗੁਰਦੁਆਰਾ ਸਾਹਿਬ ਹੋ ਚੁੱਕਾ ਹੈ। ਸੋ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਦਿਵਸ ਜਿਹੜਾ ਹੈ ਉਹ ਸੈਚਰਡੇ 12 ਵਜੇ ਭੋਗ ਪਏਗਾ ਅਖੰਡ ਪਾਠ ਸਾਹਿਬ ਦਾ। ਉਸ ਤੋਂ ਬਾਅਦ ਲੋਕਲ ਕੀਰਤਨੀ ਸਿੰਘ ਨੇ ਸਰਬਜੀਤ ਸਿੰਘ ਕੋਮਲ ਔਰ ਮੈਂ ਵੀ ਉਸ ਸੰਗਤ ਦੇ ਵਿੱਚ ਮੌਜੂਦਗੀ ਦੇ ਨਾਲ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ, ਆਪਣੇ ਵਿਚਾਰ ਭੇਟ ਕਰਕੇ ਜਿਹੜਾ ਉਹ ਉਸ ਦਾ ਹਿੱਸਾ ਬਣਾਂਗਾ। ਔਰ ਫਿਰ ਐਤਵਾਰ ਜਿਵੇਂ ਕਿ ਉਸ ਦੀ ਐਡ ਵੀ ਸਾਡੇ ਚੱਲ ਰਹੀ ਹੈ ਰੈਗੂਲਰ ਬ੍ਰੇਕ ਟਾਈਮ ਦੇ ਉੱਤੇ, ਔਰ ਇਹ ਐਫਰਟ ਭਾਈ ਹਰਜਿੰਦਰ ਸਿੰਘ ਔਰ ਉਹਨਾਂ ਦੀ ਸਮੁੱਚੀ ਟੀਮ ਨੌਜਵਾਨ ਸਿੰਘਾਂ ਕੌਰਾਂ ਨੇ ਕੀਤਾ। 3 ਰੋਜ਼ਾ ਪੂਰੇ ਸਮਾਗਮ ਜਿਹੜੇ ਕਿ 40ਵੀਂ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਸਮਾਗਮ ਹੈ। 39 ਸਮਾਗਮ ਆਲਰੇਡੀ ਅੱਡ-ਅੱਡ ਥਾਵਾਂ ਦੇ ਉੱਤੇ ਇਸ ਪੀਰੀਅਡ 'ਚ ਹੋਏ ਨੇ। ਇਹ 40ਵਾਂ ਵੱਡਾ ਸਮਾਗਮ ਹੋਏਗਾ ਔਰ ਇਹ 3 ਦਿਨ ਸਮਾਗਮ ਚੱਲਣਗੇ। ਇਸ ਦੇ ਵਿੱਚ ਫੂਡ ਡਰਾਈਵ ਵੀ ਹੈ, ਬਲੱਡ ਡੋਨੇਸ਼ਨ ਵੀ ਹੈ ਔਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਹੈ। ਔਰ ਫਿਰ ਜਿਸ ਦੇ ਵਿੱਚ ਅਸੀਂ ਵੀ ਪਾਰਟਿਸਿਪੇਟ ਕਰਨਾ ਹੈ ਉਹ ਐਤਵਾਰ ਬਾਅਦ ਦੁਪਹਿਰ ਜਿਹੜਾ ਇੱਕ ਪੂਰੀ ਸ਼ਹੀਦੀ ਕਾਨਫਰੰਸ ਹੈ, ਜਿਸ ਦੇ ਵਿੱਚ ਜਿਹੜੇ ਸਪੀਕਰਸ ਉਹਨਾਂ ਨੇ ਇਨਵਾਈਟ ਕੀਤੇ ਨੇ, ਉਹਨਾਂ ਦੇ ਵਿੱਚ ਬਲਪ੍ਰੀਤ ਸਿੰਘ ਨੌਜਵਾਨ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਸੰਬੰਧਿਤ, ਮਨਿੰਦਰ ਸਿੰਘ ਸਿੱਖ ਫੈਡਰੇਸ਼ਨ ਕੈਨੇਡਾ ਦੇ ਬੜੇ ਉਤਸ਼ਾਹੀ ਨੌਜਵਾਨ ਨੇ, ਪ੍ਰਭਜੋਤ ਸਿੰਘ ਪੰਥ ਪੰਜਾਬ ਪ੍ਰੋਜੈਕਟ ਨਾਲ ਇਹਨਾਂ ਦਾ ਸੰਬੰਧ ਹੈ ਔਰ ਮੈਨੂੰ ਵੀ ਉਹਨਾਂ ਨੇ ਇਹ ਆਨਰ ਦਿੱਤਾ ਹੈ ਕਿ ਮੈਂ ਇਸ ਕਾਨਫਰੰਸ ਦਾ ਹਿੱਸਾ ਹੋਵਾਂਗਾ। ਸੋ ਜਿਹੜੇ ਇੰਡੀਆਨਾ ਦੇ ਸਰਾਊਂਡਿੰਗ 'ਚ ਨੇ ਉਹ ਸੈਚਰਡੇ ਦਾ ਸਮਾਗਮ ਜਿਹੜਾ ਗੁਰਦੁਆਰਾ ਖਾਲਸਾ ਦੀਵਾਨ 11870 ਐਡਮਜ਼ ਰੋਡ ਗ੍ਰੈਂਜਰ ਇੰਡੀਆਨਾ ਦੇ ਵਿੱਚ ਹੈ, ਉਸ 'ਚ ਜਿਹੜਾ ਉਹ ਆਪਣੀ ਹਾਜ਼ਰੀ ਲਵਾ ਸਕਦੇ ਨੇ, ਪਹੁੰਚ ਸਕਦੇ ਨੇ
ਔਰ ਜਿਹੜੇ ਕੈਨੇਡਾ ਨਿਵਾਸੀ ਟੋਰਾਂਟੋ ਤੱਕ ਵੀ ਉੱਥੋਂ 3-4 ਘੰਟੇ ਦੀ ਡਰਾਈਵ ਹੈ, ਜਿਹੜੇ ਵੀ ਵੀਰ, ਜਿਵੇਂ ਅੱਜ ਹੀ ਵੀਰ ਕੁਲਦੀਪ ਸਿੰਘ ਹੋਰਾਂ ਦੀ ਕਾਲ ਆਈ ਸੀ, ਉਹਨਾਂ ਨੇ ਕੱਲ੍ਹ ਐਡ ਦੇਖੀ ਤਾਂ ਉਹਨਾਂ ਨੇ ਕਿਹਾ ਜੀ ਮੈਂ ਜ਼ਰੂਰ ਉੱਥੇ ਪਹੁੰਚਾਂਗਾ। ਸੋ ਹੋਰ ਵੀ ਜਿਹੜੇ ਵੀਰ ਭੈਣਾਂ ਮਿਲਣਾ ਚਾਹਣ, ਕਿਉਂਕਿ ਅਸੀਂ ਸੰਡੇ ਹੀ ਫਿਰ ਵਾਪਸ ਉੱਥੋਂ ਜਿਹੜਾ ਵਿੰਡਜ਼ਰ ਤੋਂ ਚਾਲੇ ਪਾਵਾਂਗੇ ਵਾਪਸੀ ਦੇ, ਕਿਉਂਕਿ ਮੰਡੇ ਮਾਰਨਿੰਗ ਅਸੀਂ ਬੈਕ ਫਲਾਈ ਕਰਨਾ। ਜੀ ਹੁਣ ਗੱਲ ਪਿਛਲੇ ਕੱਲ੍ਹ ਦੇ ਪ੍ਰੋਗਰਾਮ ਨੂੰ ਸਾਡੇ ਵਿਊਅਰਸ ਵੱਲੋਂ, ਕਿਉਂਕਿ ਲੰਬੀ ਇੰਤਜ਼ਾਰ ਤੋਂ ਬਾਅਦ ਜਿਹੜਾ ਇਹ ਪ੍ਰੋਗਰਾਮ ਸਾਹਮਣੇ ਆਇਆ ਹੈ, ਲੇਕਿਨ ਕੁਦਰਤੀ ਕੱਲ੍ਹ ਦਿਲਚਸਪ ਟੌਪਿਕ ਵੀ ਸਨ, ਜਿਸ ਦੇ ਵਿੱਚ ਡੀਪ ਸਟੇਟ ਨਾਲ ਜੁੜਿਆ ਹੋਇਆ ਪਾਰਟ ਔਰ ਰਸ਼ੀਅਨ ਇੰਟੈਲੀਜੈਂਸ ਔਰ ਉਹਨਾਂ ਦਾ ਮੀਡੀਆ ਹਾਊਸ ਜਿਹੜਾ ਪ੍ਰੋ ਇੰਡੀਆ, ਕਿਵੇਂ ਉਹਨਾਂ ਨੇ ਰਿਐਕਟ ਕੀਤਾ, ਉਸ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ ਜੀ, ਔਰ ਅਸੀਂ ਬਹੁਤ ਸਾਰੇ ਕਮੈਂਟ ਨੇ, ਸਭ ਦਾ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਇਹ ਗੱਲ ਜਦੋਂ ਅਸੀਂ ਬਾਰ-ਬਾਰ ਸੌਫਟ ਟਾਰਗੇਟ ਕਿਤਾਬ ਦਾ ਹਵਾਲਾ ਦਿੰਦੇ ਰਹੇ ਹਾਂ ਪਿਛਲੇ 12 ਸਾਲਾਂ ਦੇ ਆਪਣੇ ਅੱਡ-ਅੱਡ ਪ੍ਰੋਗਰਾਮਾਂ 'ਚ, ਜਿਹੜੀ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ, ਉਹਨਾਂ ਦੇ ਦੋ ਬੜੇ ਪ੍ਰੋਫੈਸ਼ਨਲ ਜਰਨਲਿਸਟਾਂ ਨੇ ਲਿਖੀ ਸੀ 85 ਪੀਰੀਅਡਸ, ਜਿਹਦੇ 'ਚ ਉਹਨਾਂ ਨੇ ਸਾਬਤ ਕੀਤਾ ਸੀ ਕਿ ਕਨਿਸ਼ਕਾ ਜਹਾਜ਼ ਜਿਹੜਾ 1985 'ਚ ਹਾਦਸਾਗ੍ਰਸਤ ਹੋਇਆ, ਜਿਹਦੇ 'ਚ 329 ਬੇਗੁਨਾਹ ਮੁਸਾਫਰ ਮਾਰੇ ਗਏ, ਕਿ ਇਹ ਕੰਮ ਇੰਡੀਅਨ ਏਜੰਸੀਆਂ ਦਾ ਹੈ। ਔਰ ਉਹਨਾਂ ਨੇ ਇਹ ਵੀ ਇੰਕਸ਼ਾਫ ਕੀਤਾ ਸੀ ਕਿ ਇਸ ਤੋਂ ਮੱਚ ਬਿਫੋਰ ਈਵਨ ਲੇਟ 70s ਦੇ ਵਿੱਚ 78, 79 ਜਾਂ ਖਾਸ ਤੌਰ 'ਤੇ 81, 82 ਤੱਕ ਪਹੁੰਚਦੇ ਆ, ਭਾਰਤੀ ਇੰਟੈਲੀਜੈਂਸ ਏਜੰਸੀਆਂ ਦੀ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ, ਗੁਰਦੁਆਰਿਆਂ 'ਚ ਖਾਸ ਤੌਰ 'ਤੇ ਪੂਰੀ ਦਖਲ ਅੰਦਾਜ਼ੀ ਸੀ। ਔਰ ਉਸ ਦਾ ਇੱਕ ਸਬੂਤ ਜਿਹੜਾ ਗੁਰਦੁਆਰਾ ਪੇਪ ਗੁਰਦੁਆਰਾ ਸਾਹਿਬ ਟੋਰਾਂਟੋ 'ਚ ਹੈ, ਉਸ ਨਾਲ ਸੰਬੰਧਿਤ ਝਗੜਾ, ਕਿਵੇਂ ਕੋਰਟ ਰੂਮ ਦੇ ਵਿੱਚ ਗੋਲੀ ਚੱਲੀ, ਗੋਲੀ ਚਲਾਉਣ ਵਾਲੇ ਅਮਰਜੀਤ ਸਿੰਘ ਸਮਰੇ ਨੂੰ ਕਿਵੇਂ ਇੰਡੀਅਨ ਏਜੰਸੀਆਂ ਨੇ ਬਾਹਰ ਕੱਢਿਆ, ਭਾਰਤ ਲਗੇ, ਔਰ ਬਾਅਦ 'ਚ ਉਹਨੂੰ ਕਿਵੇਂ ਫਿਰ ਕੈਨੇਡਾ ਨੇ ਐਕਸਟਰਾਡਾਈਟ ਕਰਵਾਇਆ। ਔਰ ਉਸ ਸਾਰੇ ਦੇ ਚੱਲਦਿਆਂ ਜਿਹੜੇ ਕੁਛ ਨੌਜਵਾਨ ਜਿਹੜੇ ਸ਼ਿਪ ਰਾਹੀਂ ਪਹੁੰਚੇ ਸੀ, ਉਹਨਾਂ ਦੀ ਅਸਾਈਲਮ ਨੂੰ ਲੈ ਕੇ ਕਿਵੇਂ ਇਹ ਸਾਰਾ ਹੋਇਆ, ਔਰ ਇੰਡੀਅਨ ਐਮਬੈਸੀ ਨੇ ਉਸ ਪੀਰੀਅਡ 'ਚ ਕੀ ਰੋਲ ਅਦਾ ਕੀਤਾ। ਅੱਛਾ, ਸੋ ਸਾਨੂੰ ਕਦੇ ਵੀ ਇਹ ਭੁਲੇਖਾ ਨਹੀਂ ਰਿਹਾ ਕਿ ਇਹ ਜੋ ਸਿੱਖਾਂ ਦੇ ਖਿਲਾਫ ਟੋਟਲ ਵਾਰ ਤਾਂ ਜੂਨ 84 ਦੇ ਪਹਿਲੇ ਹਫ਼ਤੇ ਵਿੱਢੀ ਗਈ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਇਹ ਦੇਖਦਿਆਂ ਹੋਇਆਂ ਕਿ ਭਾਰਤ ਤੋਂ ਬਾਅਦ ਕੈਨੇਡਾ ਵਿੱਚ ਪਰਸੈਂਟੇਜ ਵਾਈਜ਼ ਸਿੱਖਾਂ ਦੀ ਆਬਾਦੀ ਔਰ ਸਿੱਖ ਵੋਕਲ ਵੀ ਰਹੇ, ਇਸ ਗੱਲ ਦਾ ਵੀ ਧਿਆਨ ਰਹੇ ਕਿ ਰੈਵੋਲੂਸ਼ਨਰੀ ਮੂਵਮੈਂਟ ਉਹ ਗਦਰੀ ਬਾਬਿਆਂ ਦੀ ਹੋਏ ਜਾਂ ਕਾਮਾਗਾਟਾ ਮਾਰੂ ਦੀ ਹੋਏ, ਉਸ ਦੇ ਨਾਲ ਕੈਨੇਡਾ ਦੇ ਸਿੱਖ ਹੀ ਜੁੜੇ ਹੋਏ। ਸੋ ਪੋਲੀਟੀਕਲੀ ਇਸ ਤੋਂ ਇਲਾਵਾ ਗੁਰਦੁਆਰਾ ਸੁਧਾਰ ਲਹਿਰ ਦੇ ਵੇਲੇ ਵੀ 1920s ਦੇ ਵਿੱਚ, ਔਰ ਈਵਨ ਜੇ ਤੁਸੀਂ ਉਹਨੂੰ ਟਰੈਕ ਕਰੋ ਪੰਜਾਬੀ ਸੂਬੇ ਮੋਰਚੇ ਤੱਕ ਪਹੁੰਚਦਿਆਂ ਵੀ ਇੱਥੋਂ ਬਰਾਬਰ ਜਥੇ ਜਾਣ ਤੱਕ, ਔਰ ਫਾਈਨੈਂਸ਼ੀਅਲ ਹੈਲਪ, ਔਰ ਦੂਸਰਾ ਪੂਰਾ ਪਾਰਟ ਹੁੰਦਾ ਸੀ ਜਿਸ ਦੇ ਵਿੱਚ ਬ੍ਰਿਟਿਸ਼ ਉਦੋਂ ਅਜੇ ਓਨਟਾਰੀਓ ਈਸਟ ਕੋਸਟ 'ਤੇ ਬਹੁਤੇ ਸਿੱਖ ਨਹੀਂ ਸੀ, ਬ੍ਰਿਟਿਸ਼ ਕੋਲੰਬੀਆ ਔਰ ਉਸ ਦੇ ਨਾਲ ਅਮਰੀਕਾ ਦਾ ਕੈਲੀਫੋਰਨੀਆ, ਜਿੱਥੋਂ ਇਹ ਵੱਡੀ ਗਿਣਤੀ ਦੇ ਵਿੱਚ ਹਰ ਕਿਸਮ ਦੀ ਮਦਦ ਜਾਂਦੀ ਸੀ। ਸੋ ਭਾਰਤੀ ਏਜੰਸੀਆਂ ਨੇ ਠੀਕ ਇਹ ਸਮਝਿਆ ਸੀ ਕਿ ਵੀ ਜਦੋਂ ਉਹਨਾਂ ਨੇ ਸਿੱਖਾਂ ਨੂੰ ਸੁਪਰੈਸ ਕਰਨਾ ਹੈ, ਸਿੱਖਾਂ ਦੇ ਉੱਤੇ ਜ਼ੁਲਮ ਕਰਨੇ ਨੇ, ਕੈਨੇਡਾ 'ਚੋਂ ਹੀ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਪ੍ਰੋਟੈਸਟ ਲਾਈਨ ਹੋਏਗੀ। ਸੋ ਇਸ ਕਰਕੇ ਉਹਨਾਂ ਦੀ ਇੰਟਰਫੇਰੈਂਸ ਪੂਰੀ ਰਹੀ। 1985 'ਚ ਕਨਿਸ਼ਕਾ ਦਾ ਹਾਦਸਾ ਕਰਵਾ ਕੇ ਉਹਨਾਂ ਨੇ ਸਾਡੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ, ਲੇਕਿਨ ਔਰ ਉਹਦਾ ਕਾਫੀ ਸੈਟਬੈਕ ਵੀ ਹੋਇਆ, ਕਈ ਵਾਰੇ ਮੀਡੀਆ ਟਰਾਇਲ ਹੋਇਆ, ਭਾਵੇਂ ਬਾਅਦ ਦੇ ਵਿੱਚ ਉਹ ਐਕਵਿਟ ਹੋਏ ਜਾਂ ਉਂਗਲ ਭਾਰਤੀ ਏਜੰਸੀਆਂ ਵੱਲ ਹੀ ਗਈ, ਪਰ ਇਸ ਪੀਰੀਅਡ ਤੱਕ ਆਲਰੇਡੀ ਸਿੱਖਾਂ ਨੂੰ ਬਦਨਾਮ ਕੀਤਾ ਜਾ ਚੁੱਕਾ ਸੀ। ਫਿਰ 84 ਤੋਂ 94, 95 ਤੱਕ ਉਹੀ ਇੰਡੀਅਨ ਏਜੰਸੀਆਂ ਨੇ ਇਸ ਸਾਰੀ ਮੂਵਮੈਂਟ ਨੂੰ ਅਗੇਨ, ਜਦੋਂ ਕਿ ਹਥਿਆਰਬੰਦ ਸੰਘਰਸ਼ ਵੀ ਪੰਜਾਬ 'ਚ ਲੜਿਆ ਜਾ ਰਿਹਾ ਸੀ, ਸਿੱਖਾਂ ਨੂੰ, ਕੈਨੇਡੀਅਨ ਸਿੱਖਾਂ ਨੂੰ ਸ਼ੱਕੀ ਬਣਾਇਆ। ਕੈਨੇਡੀਅਨ ਏਜੰਸੀਆਂ ਦੇ ਵਿੱਚ ਉਹਨਾਂ ਦੀ ਪੂਰੀ ਇਨਫਿਲਟ੍ਰੇਸ਼ਨ ਸੀ। ਔਰ ਫਿਰ ਇਸ ਮਿਲੇਨੀਅਮ ਦੇ ਮੁੱਕਦਿਆਂ ਤੱਕ ਇਹ ਲੱਗਾ ਵੀ ਗੱਲ ਮੁੱਕ ਗਈ ਹੈ, ਲੇਕਿਨ ਜਿਉਂ ਹੀ ਵਾਪਸ ਅਮਰੀਕਾ ਔਰ ਕੈਨੇਡਾ ਦੇ ਵਿੱਚ ਔਰ ਡਾਇਸਪੋਰਾ ਦੇ ਵਿੱਚ ਮੂਵਮੈਂਟ ਨੇ ਜ਼ੋਰ ਫੜਨਾ ਸ਼ੁਰੂ ਕੀਤਾ, ਉਹ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸੀ ਜਾਂ ਉਸ ਤੋਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਦੇ ਜਦੋਂ ਬਲੈਕ ਵਾਰੰਟ ਜਾਰੀ ਹੁੰਦੇ ਨੇ ਔਰ ਫਿਰ ਕੈਂਸਲ ਹੁੰਦੇ ਨੇ 2015, ਔਰ ਫਿਰ ਪਿਛਲੇ 2.5-3 ਸਾਲ ਦੇ ਵਿੱਚ ਜਦੋਂ ਸਿੱਖਸ ਫਾਰ ਜਸਟਿਸ ਨੇ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਨੂੰ ਜਿਹੜਾ ਹੈ ਉਹ ਉਸ ਦਾ ਆਗਾਜ਼ ਕੀਤਾ, ਔਰ ਉਸ ਦਾ ਇੱਕ ਵੱਡਾ ਕੇਂਦਰ ਕੈਨੇਡਾ ਸੀ।
ਤੇ ਫਿਰ ਭਾਰਤੀ ਏਜੰਸੀਆਂ ਨੇ ਆਪਣੀ ਪੂਰੀ ਡਰਟੀ ਗੇਮ ਜਿਹੜੀ ਹੈ ਉਹ ਖੇਡੀ। ਮਿਸਇਨਫੋਰਮੇਸ਼ਨ ਕੈਂਪੇਨ ਤਾਂ ਚੱਲ ਹੀ ਰਿਹਾ ਸੀ, ਪਰ ਕਿਵੇਂ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ, ਔਰ ਇਸੇ ਤਰ੍ਹਾਂ ਸ਼ਰਦੂਲ ਸਿੰਘ ਗਿੱਲ ਦਾ ਜਿਹੜਾ ਹੈ ਉਹ ਵਿਸਕੌਨਸਨ ਦੇ ਵਿੱਚ ਮਰਡਰ ਕੀਤਾ, ਔਰ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਨੇ ਫਾਈਲ ਕੀਤਾ। ਇਹ ਸਾਰਾ ਜਿਹੜਾ ਖੇਡ ਹੈ ਇਹ ਜਦੋਂ ਏਜੰਸੀਆਂ ਦੀ ਸਾਹਮਣੇ ਆਈ ਤੇ ਫਿਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਹਰਲੇ ਸਿੱਖਾਂ ਦੇ ਵਿੱਚ ਰੋਹ ਹੋਰ ਵੀ ਪ੍ਰਚੰਡ ਹੋਇਆ। ਖਾਲਿਸਤਾਨ ਰੈਫਰੈਂਡਮ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਸਰੀ ਦੇ ਵਿੱਚ ਹੋਰ ਵੀ ਕਾਮਯਾਬੀ ਨਾਲ ਹੋਇਆ। ਸੈਨ ਫਰਾਂਸਿਸਕੋ, ਸੈਕਰਾਮੈਂਟੋ, ਇਹ ਸਾਰੇ ਕਾਮਯਾਬੀ ਨਾਲ, ਔਰ ਆਸਟ੍ਰੇਲੀਆ, ਨਿਊਜ਼ੀਲੈਂਡ ਉਸ ਦਾ ਜ਼ਿਕਰ ਅਸੀਂ ਕਰਦੇ। ਹੁਣ ਇਸ ਸਾਰੇ ਪੀਰੀਅਡ 'ਚ ਭਾਰਤੀ ਏਜੰਸੀਆਂ ਨੇ, ਔਰ ਜਦੋਂ ਕੈਨੇਡਾ ਦੀ ਸੀਸਸ, RCMP, ਉਹਨਾਂ ਦੀ ਪਬਲਿਕ ਸੇਫਟੀ ਇਨਵੈਸਟੀਗੇਟਿਵ ਕਮੇਟੀਆਂ ਨੇ ਔਰ ਕੈਨੇਡੀਅਨ ਗਵਰਨਮੈਂਟ ਨੇ ਅਲਟੀਮੇਟਲੀ ਇਹ ਕਨਕਲੂਡ ਕੀਤਾ ਕਿ ਭਾਈ ਇੰਡੀਆ ਦੇ ਜਿਹੜੇ ਡਿਪਲੋਮੈਟ ਨੇ ਜਿਨ੍ਹਾਂ 'ਚ ਸੰਜੇ ਕੁਮਾਰ ਖੁਦ ਸ਼ਾਮਲ ਹੈ, ਉਹਨਾਂ ਨੇ ਇਸ ਦੇ ਵਿੱਚ ਐਕਟਿਵ ਪਾਰਟਿਸਿਪੇਸ਼ਨ ਕੀਤੀ ਹੈ। ਇਸ ਕਿਲਿੰਗ ਦੇ ਵਿੱਚ ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਬਾਹਰ ਕੱਢਿਆ ਗਿਆ। ਟਰਾਇਲ ਚੱਲ ਰਿਹਾ ਜਿਹੜੇ ਬਾਕੀਆਂ ਦਾ। ਹਾਲਾਂ ਇਹ ਵੀ ਸਾਹਮਣੇ ਆਇਆ ਕਿ ਉਸ ਤੋਂ ਪਹਿਲਾਂ ਰਿਪੁਦਮਨ ਸਿੰਘ ਮਲਿਕ, ਜਿਸ ਨੂੰ ਪਹਿਲਾਂ ਏਅਰ ਇੰਡੀਆ ਦੇ ਵੇਲੇ ਇਹਨਾਂ ਨੇ ਫਰੇਮ ਕੀਤਾ, ਉਹਨੂੰ ਖਾਲਿਸਤਾਨੀ ਖਾਤੇ 'ਚ ਪਾ ਕੇ ਫਿਰ ਉਹਨੂੰ ਖਾਲਿਸਤਾਨੀਆਂ ਵੱਲੋਂ ਮਾਰੇ ਜਾਣ ਦਾ ਕਹਿ ਕੇ, ਹਾਲਾਂ ਉਹ ਆਪਰੇਸ਼ਨ ਵੀ ਦੋਨੋਂ ਤਰ੍ਹਾਂ ਹੀ, ਪਹਿਲਾਂ ਵੀ ਇਨਵੋਲਵਮੈਂਟ ਵੀ ਔਰ ਕਿਲਿੰਗ ਵੀ, ਉਹ ਭਾਰਤੀ ਏਜੰਸੀਆਂ ਦਾ ਕੰਮ ਹੀ ਸੀ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਤੋਂ ਭਾਰਤ ਐਜ਼ ਏ ਰੋਗ ਸਟੇਟ ਉਸ ਦਾ ਇਮੇਜ ਸਾਹਮਣੇ ਹੈ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਦੇ ਵਿੱਚ ਇਸ ਬਾਰੇ ਉਹਨਾਂ ਦੇ ਇੰਟੈਲੀਜੈਂਸ ਚੀਫ ਇੱਥੇ ਪਾਲੋ ਆਲਟੋ ਦੇ ਵਿੱਚ ਮਿਲਦੇ ਨੇ। ਆਸਟ੍ਰੇਲੀਆ ਦਾ ਇੰਟੈਲੀਜੈਂਸ ਚੀਫ ਆਸਟ੍ਰੇਲੀਆ ਨੂੰ ਇੰਡੀਆ ਦਾ ਨੈਸਟ ਆਫ ਸਪਾਈਜ਼ ਕਹਿੰਦਾ ਹੈ, ਔਰ ਕੈਨੇਡਾ ਦੇ ਵਿੱਚ ਤਾਂ ਹੁਣ ਇਹ ਕਿਸ ਹੱਦ ਤੱਕ ਗੱਲ ਜਾ ਚੁੱਕੀ ਹੈ। ਇਹ ਈਵਨ ਜਸਟਿਨ ਟਰੂਡੋ ਦੀ ਸਰਕਾਰ ਨੂੰ ਡੀਸਟੈਬਿਲਾਈਜ਼ ਹੁੰਦਾ ਦੇਖਣ ਦੇ ਲਈ ਤੁਸੀਂ ਕੋਈ ਵੀ ਖਬਰ ਦੇਖੋਗੇ ਪਿਛਲੇ ਪੀਰੀਅਡ 'ਚ, ਇਹਨਾਂ 2-3 ਹਫ਼ਤਿਆਂ 'ਚ ਦੇਖੋ ਕਿ ਜੀ ਜੇ ਉਹਨਾਂ ਦੀ ਫਾਈਨੈਂਸ ਮਿਨਿਸਟਰ ਜਿਹੜੀ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਉਹਨੇ ਰਿਜ਼ਾਈਨ ਕੀਤਾ ਤਾਂ ਮੀਡੀਆ ਭਾਰਤੀ ਭਰ ਗਿਆ ਕਿ ਟਰੂਡੋ ਗਿਆ। ਫਿਰ ਜਗਮੀਤ ਸਿੰਘ ਨਾਲ ਜੋੜ ਕੇ ਕਿ ਜੀ ਹੁਣ ਜਗਮੀਤ ਸਿੰਘ ਵੀ ਹੱਥ ਖਿੱਚ ਲਏਗਾ ਔਰ ਇਹ ਸਾਰਾ ਹੋਏਗਾ। ਸੋ ਉਹਨਾਂ ਨੂੰ ਜਿਵੇਂ ਜਸਟਿਨ ਟਰੂਡੋ ਸੌਣ ਹੀ ਨਹੀਂ ਦਿੰਦਾ ਸਾਰੀ ਰਾਤ, ਕੈਨੇਡਾ ਜਿਹੜਾ ਉਹਨਾਂ ਨੂੰ ਅਪਸੈਟ ਕਰਦਾ ਹੈ, ਔਰ ਕੁਛ ਨਾ ਕੁਛ ਉਹਦੇ ਨਾਲ ਰਿਲੇਟਡ ਤੁਸੀਂ ਦੇਖੋਗੇ ਕਿ ਜੀ ਉਹ ਉੱਥੇ ਬੈਠੇ ਕਿਆ ਸਰਾਈਆਂ ਕਰ ਸਕਦੇ ਨੇ ਕਿ ਕੀ ਜਿਹੜਾ ਗਵਰਨਰ ਹੈ ਜਾਂ ਦੂਜਾ ਹੈ ਬ੍ਰਿਟਿਸ਼ ਗਵਰਨਮੈਂਟ ਦੀ ਮਦਦ ਨਾਲ ਉਹਨੂੰ ਡਿਸਮਿਸ ਕਰ ਸਕਦਾ ਹੈ, ਕਿ ਪਾਰਟੀ ਦੇ ਜ਼ਿਆਦਾ MLA ਜਿਹੜੇ ਨੇ ਉਹ ਜਿਹੜੇ MP ਉਹ ਵਿਗੜ ਸਕਦੇ ਨੇ, ਕਿ ਨੋ ਕਾਨਫੀਡੈਂਸ ਮੋਸ਼ਨ ਫਰਵਰੀ ਤਾਂ ਉਹ ਪਹਿਲਾਂ ਲਿਆਂਦਾ। ਸੋ ਉਹਨਾਂ ਦੀ ਇਹ ਜਿਹੜੀ ਹੈ ਵਿਸ਼ ਹੈ ਕਿ ਵੀ ਜਸਟਿਨ ਟਰੂਡੋ ਚੱਲਦਾ ਹੋਏ, ਉਹਨਾਂ ਨੂੰ ਲੱਗਦਾ ਕਿ ਵੀ ਸ਼ਾਇਦ ਬਾਕੀ ਸਭ ਕੁਝ ਠੀਕ ਹੋ ਜਾਏਗਾ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਕਿਉਂਕਿ ਇੰਡੀਅਨ ਏਜੰਟਸ ਰਾਹ ਦੇ ਉਹਨਾਂ ਦੇ ਡਿਪਲੋਮੈਟ ਸਾਰੇ ਹੀ ਮੁਲਵਸ ਪਾਏ ਗਏ ਸਾਰੇ 'ਚ, ਤੇ ਜ਼ਾਹਰ ਹੈ ਸਿੱਖਸ ਫਾਰ ਜਸਟਿਸ ਨੇ ਰਾਈਟਫੁਲ ਕਾਲ ਦਿੱਤੀ ਕਿ ਵੀ ਇਹਨਾਂ ਨੇ ਕੈਨੇਡੀਅਨ ਸੋਇਲ ਦੇ ਉੱਤੇ ਕਿਲਿੰਗਸ ਕੀਤੀਆਂ ਨੇ ਸਿੱਖਾਂ ਦੀਆਂ, ਇਸ ਲਈ ਇਹ ਜਿੱਥੇ ਵੀ ਜਾਣਗੇ ਔਰ ਇਹਨਾਂ ਦੇ ਜਿਹੜੇ ਸਲਾਟਰ ਹਾਊਸ ਸਿੱਖਾਂ ਦੇ ਲਈ ਇਹਨਾਂ ਨੇ ਹਾਈ ਕਮਿਸ਼ਨਰ ਕੌਂਸਲੇਟਾਂ ਦੇ ਨਾਂ ਥੱਲੇ ਬਣਾਏ ਹੋਏ ਨੇ, ਇਹਨਾਂ ਨੂੰ ਸੀਲ ਕੀਤਾ ਜਾਏ, ਇਹਨਾਂ ਨੂੰ ਬਾਹਰ ਕੱਢਿਆ ਜਾਏ, ਔਰ ਇਹ ਜਿੱਥੇ ਵੀ ਜਾਣਗੇ ਅਸੀਂ ਪ੍ਰੋਟੈਸਟ ਕਰਾਂਗੇ। ਔਰ ਫਿਰ ਉਹਨਾਂ ਨੇ ਇੰਡੀਅਨ ਏਜੰਸੀਆਂ ਨੇ ਬੜੀ ਚਲਾਕੀ ਨਾਲ ਇਹ ਸਰਟੀਫਿਕੇਟ ਦੇਣ ਦੇ ਬਹਾਨੇ ਕਿ ਜੀ ਜਿਹੜੇ ਪੈਨਸ਼ਨ ਲੈ ਰਹੇ ਨੇ ਦੂਜੇ ਮੰਦਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਨੇ ਉਹ ਵਿਜ਼ਿਟਸ ਜਾਂ ਉਹਨੂੰ ਕੈਂਪ ਕਹਿ ਕੇ ਰੱਖਣਾ ਸ਼ੁਰੂ ਕੀਤਾ। ਸੋ ਜ਼ਾਹਰ ਹੈ ਉਹ ਮੰਦਰ ਹੋਏ, ਗੁਰਦੁਆਰਾ ਹੋਏ, ਮਸਜਿਦ ਹੋਏ, ਜੇ ਇਹ ਕਿਲਿੰਗ ਗੈਂਗਸ ਨੇ ਹਾਈ ਕਮਿਸ਼ਨਰ ਔਰ ਕੌਂਸਲੇਟਸ ਦੀ, ਉਹਦੇ 'ਤੇ ਪ੍ਰੋਟੈਸਟ ਤਾਂ ਹੋਣੇ ਹੀ ਨੇ। ਫਿਰ ਇਸ ਮੁੱਦੇ ਨੂੰ ਉਹਨਾਂ ਨੇ ਹਿੰਦੂ ਸਿੱਖ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ, ਔਰ ਬਰੈਂਪਟਨ ਦੀ ਘਟਨਾ ਵੇਲੇ ਤਾਂ ਇਸ ਨੂੰ ਫਿਰ ਉਹਨਾਂ ਨੇ ਮੰਦਰ ਦੇ ਉੱਤੇ ਸਿੱਖਾਂ ਦਾ ਹਮਲਾ, ਔਰ ਹਾਲਾਂ ਅਸੀਂ ਉਸ ਦੇ ਉੱਤੇ ਡਿਟੇਲ 'ਚ ਡਿਸਕਸ ਕੀਤਾ ਹੋਇਆ ਕਿ ਕਿਵੇਂ ਅੰਦਰੋਂ ਨਿਕਲ ਕੇ ਉਹਨਾਂ ਦੀ ਕਰਾਊਡ ਨੇ ਜਿਹੜਾ ਹੈ ਉਹ ਹਮਲਾ ਕੀਤਾ, ਔਰ ਕਿਵੇਂ ਜਿਹੜਾ ਬਿਲਕੁਲ ਪੀਸਫੁਲ, ਕਿਉਂਕਿ ਉੱਥੇ ਇੰਡੀਅਨ ਕੌਂਸਲੇਟ ਆ, ਫਿਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਭਾਈ ਇਸ ਸਾਰੇ ਨੂੰ ਇੰਡੀਅਨ ਮੀਡੀਆ ਨੇ ਵੀ ਇਸ ਨੂੰ ਸਿੱਖਾਂ ਵੱਲੋਂ ਹਿੰਦੂਆਂ ਦੇ ਮੰਦਰ 'ਤੇ ਹਮਲਾ ਕਰਕੇ ਇਸ ਦੀ ਕੋਸ਼ਿਸ਼ ਕੀਤੀ, ਔਰ ਉਹਦੇ 'ਚ ਹਰਿਆਣੇ ਦੇ ਰੋਡ ਔਰ ਜਾਟ ਸਟੂਡੈਂਟਸ ਜਾਂ ਦੂਸਰਿਆਂ ਨੂੰ ਵਰਤਿਆ ਗਿਆ। ਲੇਕਿਨ ਖਾਪ ਪੰਚਾਇਤਾਂ ਦੀ ਮੁਸਤੈਦੀ ਨੇ ਔਰ ਉੱਥੇ ਬੈਠੇ
ਜਿਹੜੇ ਜਾਟ ਹੁਣ ਸਮਝਦੇ ਨੇ ਕਿ ਕਿੰਨੀ ਗੰਦੀ ਖੇਡ ਹੈ, ਕੋਈ ਉਹਦਾ ਮਾੜਾ ਰਿਐਕਸ਼ਨ ਉੱਥੇ ਨਹੀਂ ਹੋਣ ਦਿੱਤਾ। ਹੁਣ ਜਿਹੜੀ ਖਬਰ ਕਿ ਭਾਈ ਕਿਵੇਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਇੰਡੀਆ ਦੀ ਉਹ ਇੰਟੈਲੀਜੈਂਸ ਵਾਰ ਹੋਏ, ਮੀਡੀਆ ਰਾਹੀਂ ਨੈਗੇਸ਼ਨ ਹੋਏ, ਜਾਂ ਇਸ ਸਾਰੇ ਨੂੰ ਜਿਹੜਾ ਸਿੱਖਾਂ ਦਾ ਇੱਕ ਹੱਕ ਹੈ UN ਚਾਰਟਰ ਦੇ ਥੱਲੇ, ਇੰਟਰਨੈਸ਼ਨਲ ਲਾਅ ਦੇ ਥੱਲੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਉਹਨੂੰ ਮੜੀ ਕਰਨ ਦੇ ਲਈ ਕਿਵੇਂ ਫੇਕ ਅਕਾਊਂਟ ਇਸਤੇਮਾਲ ਕੀਤੇ ਜਾਂਦੇ ਨੇ, ਕਿਵੇਂ ਉਹਨਾਂ ਦਾ ਮੀਡੀਆ ਉੱਥੇ ਉਹਨਾਂ ਦਾ NDTV ਹੋਏ, ANI ਹੋਏ, ਟਾਈਮਜ਼ ਨਾਓ ਹੋਏ, ਉਹ ਕੀ ਰੋਲ ਅਦਾ ਕਰਦੇ ਨੇ। ਇਸ ਬਾਰੇ ਇੱਕ ਬੜੀ ਇਨਵੈਸਟੀਗੇਟਿਵ ਸਟੋਰੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ CBC ਨਿਊਜ਼ ਨੇ ਕੀਤੀ ਹੈ, ਜਿਹੜੀ ਪਿਛਲੇ 2 ਦਿਨਾਂ ਤੋਂ ਕਾਫੀ ਮੇਨ ਸਟ੍ਰੀਮ ਦੇ ਵਿੱਚ ਵੀ ਔਰ ਸਿੱਖ ਮੀਡੀਆ 'ਚ ਖਾਸ ਤੌਰ 'ਤੇ ਚਰਚਾ 'ਚ ਹੈ। ਔਰ ਉਸ ਦਾ ਉਨਵਾਨ ਹੈ ਬੌਟਸ ਐਂਡ ਇੰਡੀਅਨ TV push fake news about Canada in wake of Hindu temple clashes. CBC News discovered hundreds of suspicious accounts boosting misleading information from Canadian influencers. ਹੁਣ ਇਸ ਦਾ ਲੁਬੇ ਲਵਾਬ ਇਹ ਹੈ ਬੌਟ। ਹੁਣ ਬੌਟ ਦੇ ਲਈ ਮੈਂ ਵੀ ਡਿਕਸ਼ਨਰੀ ਮੀਨਿੰਗ ਇਹਦਾ ਦੇਖਿਆ ਕਿ ਬਈ ਐਗਜ਼ੈਕਟ ਕੀ ਹੈ, ਔਰ ਡਿਕਸ਼ਨਰੀ 'ਚ ਬੌਟ ਕਿਹਾ ਜਾਂਦਾ ਹੈ। ਇਹ ਬੌਟ ਇਜ਼ ਏ ਸੌਫਟਵੇਅਰ ਪ੍ਰੋਗਰਾਮ that performs repetitive tasks automatically, often mimicking human behavior. ਇਹ ਜਿਵੇਂ ਆਟੋਮੈਟਿਕ ਸੌਫਟਵੇਅਰ ਹੁੰਦਾ, ਉਹਦੇ 'ਚ ਤੁਸੀਂ ਜਿਹੜਾ ਉਹ ਇੰਸਟਾਲ ਕਰਦੇ ਹੋ, ਔਰ ਉਹਦੇ 'ਚ ਇਹ ਹੁੰਦਾ ਕਿ ਵੀ ਉਹ ਬਿਲਕੁਲ ਜਿਵੇਂ ਕਿ ਕੋਈ ਬੰਦਾ ਭੇਜ ਰਿਹਾ ਕਿਸੇ ਚੀਜ਼ ਨੂੰ, ਰਿਪੀਟਡਲੀ ਜਿਹੜਾ ਹੈ ਉਹ ਪੋਸਟ ਅੱਗੋਂ ਤੋਂ ਅੱਗੋਂ ਪੋਸਟ ਹੁੰਦੀ ਜਾਂਦੀ ਹੈ। ਔਰ ਉਹਨਾਂ ਨੇ ਜਿਹੜਾ ਇੱਕ ਸਟੈਂਡਰਡ ਡਿਜੀਟਲ ਲੈਬ ਹੈ, ਉਹਦੇ 'ਚ ਉਹਨਾਂ ਨੇ ਕਿਹਾ ਵੀ ਬੌਟ ਕਿਹਨੂੰ ਕਿਹਾ ਜਾਂਦਾ ਹੈ। ਅਲਟੀਮੇਟਲੀ ਉਹਨਾਂ ਨੇ ਕਿਹਾ ਕਿ ਵੀ ਬੌਟ ਉਹ ਹੈ ਜਿਹਦੇ 'ਚ ਕਿ ਰਿਪੀਟਡਲੀ ਜੇ ਸਸਪੀਸ਼ੀਅਸ ਅਕਾਊਂਟ ਤੋਂ ਇੱਕ ਦਿਨ ਦੇ ਵਿੱਚ 72 ਤੋਂ ਜ਼ਿਆਦਾ ਟਵੀਟ ਜਿਹੜੇ ਨੇ ਜਾਂ ਪੋਸਟ ਰੀਪੋਸਟ ਹੁੰਦੀਆਂ ਨੇ, ਇਹਦਾ ਮਤਲਬ ਹੈ ਵੀ ਉਹ ਕੋਈ ਰੀਅਲ ਬੰਦਾ ਨਹੀਂ ਹੈ, ਉਹ ਸੌਫਟਵੇਅਰ ਇੰਸਟਾਲ ਕੀਤਾ ਹੋਇਆ ਹੈ, ਔਰ ਉਹ ਆਰਟੀਫਿਸ਼ੀਅਲੀ ਜਿਹੜਾ ਕਲਿੱਕ ਕਰਕੇ ਉਹਨੂੰ ਅੱਗੇ ਭੇਜਦਾ ਜਾਂਦਾ, ਉਸ ਨੂੰ ਬੌਟ ਕਹਿੰਦੇ ਨੇ। ਹੁਣ ਇਸ ਔਰ ਬੜੀ ਡੀਟੇਲਡ ਇਨਵੈਸਟੀਗੇਟਿਵ ਸਟੋਰੀ ਹੈ ਕਿ ਕਿਵੇਂ ਉਹਨਾਂ ਨੇ ਆਪਣੇ ਇਕੱਲਾ ਇਹੀ ਨਹੀਂ ਕਿ ਇੰਡੀਅਨ ਮੀਡੀਆ ਨੇ ਜਾਂ ਇੱਥੇ ਬੈਠੇ ਇੰਡੀਅਨਸ ਨੇ ਬੌਟ ਦਾ ਸਹਾਰਾ ਲਿਆ। ਈਵਨ ਕੈਨੇਡੀਆ ਵਿਚਲੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕੰਜ਼ਰਵੇਟਿਵ ਪਾਰਟੀ ਜਾਂ ਉਹਨਾਂ ਦੀਆਂ ਇਲੈਕਸ਼ਨਾਂ 'ਚ ਇਹਨਾਂ ਨੇ ਕੀ ਰੋਲ ਕੀਤਾ, ਕਿਵੇਂ ਉਹਦੇ 'ਚ ਉਹਨਾਂ ਨੇ ਪੈਸੇ ਵੀ ਦਿੱਤੇ, ਕੈਂਡੀਡੇਟਸ ਨੂੰ ਵੀ ਜਿਹੜਾ ਪਾਰਟੀ ਲੀਡਰਸ਼ਿਪ ਦੇ ਵਿੱਚ ਵੀ ਕ੍ਰਾਈਸਿਸ ਪੈਦਾ ਕੀਤਾ। ਉੱਥੇ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਕੈਨੇਡਾ ਵਿਚਲੇ ਰਾਈਟ ਵਿੰਗਰ ਨੇ, ਜਿਹੜੇ ਰੇਸਿਸਟ ਕਿਸਮ ਦੇ ਗੋਰੇ ਜਿਨ੍ਹਾਂ ਲਈ ਅਸੀਂ ਰਾਈਟ ਵਿੰਗਰ ਲਫ਼ਜ਼ ਕਹਿੰਦੇ ਹਾਂ, ਉਹਨਾਂ ਨੂੰ ਵੀ ਪੇਮੈਂਟ ਕਰਕੇ, ਪੈਸੇ ਕਰਕੇ, ਉਹਨਾਂ ਦੇ ਜਿਹੜੇ ਪਲੇਟਫਾਰਮ ਸੀ ਜਿਹੜੇ ਡਿਜੀਟਲ ਮੀਡੀਆ ਦੇ ਔਰ ਦੂਜੇ, ਉਹਦੇ 'ਚ ਵੀ ਇਹਨਾਂ ਬੌਟ ਨੂੰ ਯੂਜ਼ ਕੀਤਾ ਗਿਆ। ਉਹਦੇ 'ਚ ਜਿਵੇਂ ਇੱਕ ਪੋਸਟ ਕਰਵਾਈ ਗਈ ਕਿ ਜੀ ਸਿੱਖ ਜਿਹੜੇ ਨੇ ਨਗਰ ਕੀਰਤਨ ਚੱਲ ਰਿਹਾ, ਔਰ ਜਿਵੇਂ ਸਿੱਖ ਕਹਿ ਰਹੇ ਹੋਣ ਕਿ ਮੁਲਕ ਹੁਣ ਸਾਡਾ ਹੈ, ਜੇ ਗੋਰੇ ਜਿਹੜੇ ਨੇ ਜਾਣਾ ਚਾਹੁੰਦੇ ਨੇ ਇੱਥੋਂ ਚਲੇ ਜਾਣ। ਹਾਲਾਂਕਿ ਉਹ ਬਾਅਦ ਸਾਹਮਣੇ ਆਇਆ ਕਿ ਬਿਲਕੁਲ ਫੇਕ ਸੀ, ਉਸ ਦਾ ਕੋਈ ਨਗਰ ਕੀਰਤਨ ਨਾਲ ਲਾਗਾ ਦੇਗਾ ਨਹੀਂ ਸੀ, ਕੋਈ ਸਿੱਖ ਨਾਅਰੇ ਨਹੀਂ ਸੀ ਲਾ ਰਹੇ। ਹੁਣ ਉਹਦੇ ਥੱਲੇ ਹਜ਼ਾਰਾਂ ਕਮੈਂਟ ਜਿਹੜੇ ਸਿੱਖਾਂ ਦੇ ਖਿਲਾਫ ਨਫ਼ਰਤ ਭਰੇ ਆਏ, ਔਰ ਉਸ ਗੋਰੇ ਨੇ ਜਿਸ ਦੇ ਰਾਹੀਂ ਜਿਹਦੇ ਪਲੇਟਫਾਰਮ 'ਤੇ ਹੋਇਆ, ਉਹ ਆਲਰੇਡੀ ਉਹਨੇ ANI ਔਰ ਇੰਡੀਆ ਦੇ ਕਈ ਮੀਡੀਆ ਨੂੰ ਇਹਨਾਂ ਪਿਛਲੇ ਵਰ੍ਹਿਆਂ ਦੇ ਵਿੱਚ ਪੇਡ ਇੰਟਰਵਿਊ ਦਿੱਤੇ ਸੀ। ਇਹ ਮੈਂ ਨਹੀਂ ਕਹਿ ਰਿਹਾ, ਇਹ CBC ਦੀ ਇਨਵੈਸਟੀਗੇਟਿਵ ਸਟੋਰੀ ਹੈ ਕਿ ਭਾਈ ਕਿਵੇਂ CBC ਨੇ ਦੇਖਿਆ ਕਿ ਸੈਂਕੜਿਆਂ ਇਸ ਕਿਸਮ ਦੇ ਅਕਾਊਂਟ ਜਿਨ੍ਹਾਂ ਨੇ ਕੋਈ ਸਿੱਖਾਂ ਨੇ ਮੰਦਰ 'ਤੇ ਹਮਲਾ ਨਹੀਂ ਸੀ ਕੀਤਾ, ਪਰ ਇਸ ਖਬਰ ਨੂੰ ਇੰਨੀ ਤੇਜ਼ੀ ਦੇ ਨਾਲ ਸਰਕੂਲੇਟ ਕੀਤਾ ਗਿਆ, ਔਰ ਬੌਟ ਦਾ ਸਹਾਰਾ ਲੈ ਕੇ ਫੇਕ ਅਕਾਊਂਟ ਅਸੀਂ ਉਹਨੂੰ ਕਹਿ ਸਕਦੇ ਹਾਂ, ਔਰ ਇੰਡੀਅਨ ਮੇਨ ਸਟ੍ਰੀਮ ਮੀਡੀਆ ਦਾ ਦੁਨੀਆ ਭਰ ਦੇ ਵਿੱਚ ਫੈਲਾ ਦਿੱਤਾ ਗਿਆ ਕਿ ਜਿਵੇਂ ਸਿੱਖ ਹਮਲਾਵਰ ਨੇ। ਹੁਣ CBC ਨੇ ਐਜ਼ ਏ ਸੈਂਪਲਿੰਗ ਜਿਹੜੇ ਮੀਡੀਆ ਇਨਫਲੂਐਂਸਰ ਨੇ ਕੈਨੇਡਾ ਦੇ 3 ਉਹ ਅਕਾਊਂਟ ਚੁਣੇ ਜਿਨ੍ਹਾਂ ਰਾਹੀਂ ਇਹ ਬੌਟ ਔਰ ਇਹ ਖਬਰ ਫੈਲਾਈ ਗਈ। 3 ਉਹਨਾਂ ਨੇ ਪ੍ਰੋ ਖਾਲਿਸਤਾਨ ਜਿਹੜੇ ਸੀ ਉਹ ਚੁਣੇ, ਔਰ ਉਹਨਾਂ ਨੇ ਕਿਹਾ ਵੀ ਪ੍ਰੋ ਖਾਲਿਸਤਾਨ ਵਾਲਿਆਂ ਨੇ ਭਾਵੇਂ
ਨੈਰੇਟਿਵ ਤਾਂ ਦਿੱਤਾ ਕਿ ਵੀ ਮੰਦਰ ਜਿਹੜੇ ਨੇ ਇਹਨਾਂ ਦੇ ਵਿੱਚ ਸਪਾਈਂਗ ਨੈਟਵਰਕ ਹੈ, ਹਾਈ ਕਮਿਸ਼ਨ ਇਹ ਉਹ ਜਿਹੜੇ ਅਨਵੈਰੀਫਾਈਡ ਸੀ, ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਨੇ। ਲੇਕਿਨ ਬੋਟਸ ਜਾਂ ਦੂਜਿਆਂ ਦਾ ਉਹਨਾਂ ਨੇ ਸਹਾਰਾ ਨਹੀਂ ਲਿਆ। ਲੇਕਿਨ ਇਧਰ ਹਿੰਦੂਤਵੀ ਜਿਹੜਾ ਮੋਟਿਵ ਹੈ ਉਹਨਾਂ ਨੇ ਕਿਵੇਂ ਵਰਤਿਆ, ਔਰ ਇਸ ਦੀ ਬਿਗਨਿੰਗ ਇਸ ਸਟੋਰੀ ਦੀ ਇਹ ਹੈ ਕਿ ਭਾਈ ਇਹ ਵੇਵ ਆਫ ਮਿਸਇਨਫੋਰਮੇਸ਼ਨ about Canadian institutions is being amplified by suspected bot accounts on social media and by pro-Modi news outlets in India, raising concerns it could imperil relations between Sikhs and Hindus in Canada. ਕਿ ਇਹਨੂੰ ਸਿੱਖ ਹਿੰਦੂ ਇਸ਼ੂ ਬਣਾ ਕੇ ਕਿਵੇਂ ਇਹਨਾਂ ਨੇ CBC News reviewed hundreds of posts on X and dozens of hours of footage streamed on YouTube in the days before and after clashes outside Hindu temples in Surrey, BC and Brampton, Ontario in November. The analysis identified several posts containing misleading and inflammatory comments about the Khalistan movement कि भी इन्ने ज़्यादा बॉट छड्डे हुए ने, इन्नी ज़्यादा गलत जानकारी खालिस्तान दी मूवमेंट बारे है। और फिर उन्होंने कहा भी और ਜਿਹੜੇ ਨੇ ਸਿੱਖ ਕੈਨੇਡੀਅਨ ਇਨ ਜਨਰਲ ਉਹ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਉਹਨਾਂ ਅਕਾਊਂਟਸ ਨੂੰ ਫਿਰ ਬਾਰ-ਬਾਰ ਰੀਸਰਕੂਲੇਟ ਕੀਤਾ ਗਿਆ। ਉਹਨਾਂ ਨੇ ਕਿਹਾ ਸਮ ਆਫ ਥੀਸ ਕਲੇਮਸ ਵਰ ਦੈਨ ਰਿਪੀਟਡ ਔਨ ਇੰਡੀਅਨ ਮੀਡੀਆ ਆਊਟਲੈਟਸ ਸਿੰਪੈਥੈਟਿਕ ਟੂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕਿ ਫਿਰ ਇੰਡੀਆ ਦੇ ਵਿੱਚ ਜਿਹੜਾ ਮੋਦੀ ਮੀਡੀਆ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ ਉਹ ਉਹਨਾਂ ਨੇ ਅੱਗੋਂ ਉਹਨਾਂ ਨੂੰ ਸਰਕੂਲੇਟ ਕੀਤਾ। ਔਰ ਉਹਨਾਂ ਨੇ CBC ਨੇ ਪੈਰਲਲ ਐਨਾਲਿਸਿਸ ਕੀਤਾ ਪ੍ਰੋ ਖਾਲਿਸਤਾਨ ਅਕਾਊਂਟਸ ਦਾ ਔਰ ਦੂਸਰਿਆਂ ਦਾ। ਫਿਰ ਉਹਨਾਂ ਨੇ ਕਿਹਾ ਕਿ ਬਈ ਈਵਨ ਇਸ ਨੂੰ ਦੇ ਵਿੱਚ ਉਹਨਾਂ ਨੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਸੀਸਸ ਦੇ ਇੱਕ ਡਾਇਰੈਕਟਰ ਨੂੰ ਸਾਬਕਾ ਵਾਰਡ ਐਲਕੌਕ ਨੂੰ ਕੋਟ ਕੀਤਾ। ਉਹਨਾਂ ਨੇ ਕਿਹਾ ਕਿ ਦ ਸਟੈਡਫਾਸਟ ਆਪੋਜੀਸ਼ਨ ਟੂ ਦ ਖਾਲਿਸਤਾਨ ਮੂਵਮੈਂਟ ਇਜ਼ ਐਨ ਇੰਟੈਗਰਲ ਪਾਰਟ ਆਫ ਏ ਹਿੰਦੂ ਨੈਸ਼ਨਲਿਸਟ ਆਈਡੀਓਲੋਜੀ the Modi government has been pushing both domestically and abroad ਕਿ ਇਹ ਇੱਕ ਪੂਰਾ ਉਹਨੂੰ ਮੁੱਦਾ ਬਣਾ ਕੇ ਪੁਸ਼ ਕਰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਇਸ ਸਾਰੇ ਦਾ ਨਤੀਜਾ ਇਹ ਹੋਇਆ ਕਿ ਇੱਕ ਸੈਂਸ ਆਫ ਇਨਸਿਕਿਉਰਿਟੀ ਵੀ ਆਈ। ਔਰ ਫਿਰ ਉਹਨਾਂ ਨੇ ਜਿਹੜਾ ਉਸ ਦਾ ਸਾਇੰਟੀਫਿਕ ਐਨਾਲਿਸਿਸ ਕੀਤਾ ਕਿ 6 ਅਕਾਊਂਟ ਸੀ ਔਰ ਕਿਵੇਂ ਜਿਹੜੇ ਸਸਪੀਸ਼ੀਅਸ ਅਕਾਊਂਟ ਜਿਨ੍ਹਾਂ ਨੇ ਇਸ ਫੇਕ ਅਕਾਊਂਟ ਦਾ ਇਸਤੇਮਾਲ ਕੀਤਾ ਉਹਨਾਂ ਦੇ ਵਿੱਚ ਉਹਨਾਂ ਨੇ ਫਿਰ ਪ੍ਰੋਪਰ ਉਹ ਦਿੱਤਾ ਹੈ ਕਿ ਵੀ ਕਿਵੇਂ using publicly available data, CBC News counted the number of times a given post was reposted by an account that had characteristics of a bot. और उन्होंने फिर डिजिटल फोरेंसिक रिसर्च लैब वाशिंगटन DC च है जी कि अटलांटिक कौंसिल दी उन्होंने कहा कि भी बॉट वो है बॉट defines a suspicious account as one that posts more than 72 times per day. 72 ਵਾਰ ਜਿਹੜਾ ਦਿਨ ਦੇ ਵਿੱਚ ਕਿਤੇ ਪੋਸਟ ਹੁੰਦਾ ਹੈ ਜਿਹੜੀ ਸਟੋਰੀ ਰਿਪੀਟਡ ਉਹ ਹੁੰਦਾ ਹੈ ਕਿ ਵੀ ਇਹ ਫੇਕ ਅਕਾਊਂਟ ਹੈ ਔਰ ਇਹ ਬੋਟ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਇਸ ਤੋਂ ਇਹ ਪਤਾ ਨਹੀਂ ਲੱਗਦਾ ਵੀ ਇਹਨੂੰ ਕੰਟਰੋਲ ਕੌਣ ਕਰ ਰਿਹਾ ਬੋਟ ਨੂੰ, ਪਰ ਇਹ ਕੋਆਰਡੀਨੇਟ ਜ਼ਰੂਰ ਕਰ ਰਹੇ ਹੁੰਦੇ ਨੇ ਇੱਕ ਦੂਜੇ ਦੇ ਨਾਲ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਵਿੱਚ 6 ਵਾਰ ਜਸਟਿਸ ਦਾ ਤਾਂ ਉਹਨਾਂ ਦੇ ਤਾਂ ਸਾਰੇ 3600 ਫਾਲੋਅਰ ਨੇ ਔਰ ਉਹਦੇ 'ਚ ਸਿਰਫ 13 ਵਾਰ ਬॉट ਹੋਇਆ, ਥੋੜਾ ਹੋਇਆ। ਲੇਕਿਨ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦੂਜੇ ਪਾਸੇ ਸੀ ਕਿ ਸਸਪੈਕਟਡ ਬॉट ਅਕਾਊਂਟਸ ਪੁਸ਼ ਮਿਸਇਨਫੋਰਮੇਸ਼ਨ। ਔਰ ਉਹਨਾਂ ਨੇ ਕਿਹਾ ਕਿ 2 ਜਿਹੜੇ ਐਸੇ ਅਕਾਊਂਟ ਸੀ ਉਹਨਾਂ ਨੇ ਰੀਟਵੀਟ ਬਾਰ-ਬਾਰ more than 1000 different suspected bots while the third had more than 500 1000 ਤੋਂ ਜ਼ਿਆਦਾ ਜਿਹੜੇ ਫੇਕ ਅਕਾਊਂਟਸ ਰਾਹੀਂ ਵੀ ਪੁਸ਼ ਕੀਤਾ ਗਿਆ। ਔਰ ਉਹਦੇ 'ਚ ਉਹਨਾਂ ਨੇ ਡੈਨੀਅਲ ਬੌਡਮੈਨ ਇਹ ਟੋਰਾਂਟੋ ਬੇਸਡ ਜਰਨਲਿਸਟ ਹੈ, ਇਹ ਰਾਈਟ ਵਿੰਗ ਇਹਦੀ ਪਬਲੀਕੇਸ਼ਨ ਹੈ ਕਾਲਡ ਨੈਸ਼ਨਲ ਟੈਲੀਗ੍ਰਾਫ ਜਿਹਦੇ 70000 ਫਾਲੋਅਰ ਨੇ ਐਕਸ ਦੇ ਉੱਤੇ। ਇਹਨੇ ਸਭ ਤੋਂ ਜ਼ਿਆਦਾ ਬੌਟ ਇੰਗੇਜਮੈਂਟ ਕੀਤੀ ਜਿਹਦੇ 'ਚ 6000 ਰੀਟਵੀਟ ਹੋਏ, 1800 ਸਸਪੀਸ਼ੀਅਸ ਅਕਾਊਂਟਸ ਜਿਹੜੇ ਨੇ ਉਹ ਇਹਦੇ 'ਚ ਯੂਜ਼ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪੂਰਾ ਨਵੰਬਰ ਦੇ ਮਹੀਨੇ ਇਸ ਨੇ ਡੈਨੀਅਲ ਬੌਡਮੈਨ ਨੇ ਇਹੀ ਖੇਡ ਖੇਡੀ ਜਿਹਦਾ ਮੈਂ ਜ਼ਿਕਰ ਕੀਤਾ ਹੈ। ਇਹਨੇ ਪੇਡ ਇੰਟਰਵਿਊ ਜਿਹੜੇ ਨੇ ANI ਔਰ ਦੂਸਰਿਆਂ ਨੂੰ ਦਿੱਤੇ ਹੋਏ ਨੇ। ਔਰ ਇਸੇ ਤਰ੍ਹਾਂ ਜਿਹੜਾ ਬੌਡਮੈਨ ਦੀ ਪੋਸਟ ਹੈ ਉਹਦੇ 'ਤੇ ਨੀਅਰਲੀ 1.5 ਮਿਲੀਅਨ ਵਿਊਅਰ ਆਏ, 16000 ਲਾਈਕਸ ਆਈਆਂ ਔਰ ਇਹਨੂੰ 5000 ਵਾਰ ਰੀਪੋਸਟ ਕੀਤਾ ਗਿਆ।
ਔਰ ਇਹ ਉਹਨਾਂ ਨੇ ਕਿਹਾ ਕਿ ਵੀ CB ਨਿਊਜ਼ ਫਾਊਂਡ ਦੈਟ ਐਜ਼ ਆਫ ਲਾਸਟ ਵੀਕ 469 ਆਫ ਦੋਜ਼ ਰੀਪੋਸਟ ਵਰ ਫਰੋਮ ਸਸਪੈਕਟਡ ਬੌਟ ਅਕਾਊਂਟਸ। ਮਤਲਬ ਉੱਥੋਂ ਤੁਸੀਂ 469 ਨੂੰ ਹੁਣ 72 ਨਾਲ ਜ਼ਰਬ ਦੇ ਲਓ ਕਿ ਹਜ਼ਾਰਾਂ ਜਿਹੜੇ ਹੁੰਦੇ ਨੇ ਜੀ ਇੰਨੇ ਲਾਈਕਸ ਆ ਗਏ ਔਰ ਉਹ ਰਿਪੀਟਡ ਪੋਸਟ ਹੋ ਰਹੇ ਨੇ, ਅੱਗੇ ਤੋਂ ਅੱਗੇ ਜਾ ਰਹੇ ਨੇ। ਉਹਨਾਂ ਨੇ ਕਿਹਾ ਫਿਰ ਇਹ ਜਿਹੜੀ ਬ੍ਰੌਡਬੈਂਡ ਦੀ ਰਿਪੋਰਟ ਸੀ ਇਹਨੂੰ ਇੰਡੀਆ ਦੇ ਵਿੱਚ NDTV ਨੇ ਐਜ਼ ਸੱਚ ਕਵਰ ਕੀਤਾ, ਮਿੰਟ ਨੇ ਐਜ਼ ਸੱਚ ਕਵਰ ਕੀਤਾ, ਔਰ ਫਿਰ ਇੰਸਟਾਗ੍ਰਾਮ ਪੋਸਟ ਦੇ ਉੱਤੇ ਜਸਵਾਲ ਨੇ ਨਵੰਬਰ 17 ਨੂੰ ਕਿਹਾ ਕਿ ਜੀ ਜਿਹੜਾ ਇਹ ਸਾਰਾ ਕਿਵੇਂ ਚੱਲ ਰਿਹਾ ਹੈ ਔਰ ਇਹ ਕਿਵੇਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੀ ਚੱਲ ਰਿਹਾ ਹੈ। ਫਿਰ ਉਹਨੂੰ ਬ੍ਰੌਡਮੈਨ ਦਾ ਉਹਨਾਂ ਨੇ ਕਿਹਾ ਕਿ ਵੀ ਇਹ ਆਲਰੇਡੀ ਰਾਈਟ ਵਿੰਗਰ ਹੈ, ਪੇਡ ਬੰਦਾ ਹੈ, ਪ੍ਰੋ ਮੋਦੀ ਮੀਡੀਆ ਹੈਜ਼ ਸਾਈਜ਼ ਐਡਵਾਂਟੇਜ, ਕਿ ਉਹਨਾਂ ਦੇ ਕੋਲ ਬਹੁਤ ਵੱਡਾ ਨੈਟਵਰਕ ਹੈ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਲੰਬੀ ਚੌੜੀ ਸਟੋਰੀ ਹੈ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਵੀ ਜਿਸ ਦੇ ਨਾਲ ਉਹਨਾਂ ਨੇ ਕਿਹਾ ਕਿ ਨੈਰੇਟਿਵ ਹੈਜ਼ ਬਿਨ ਕ੍ਰੀਏਟਡ ਦੈਟ ਏਮਸ ਟੂ ਮੇਕ ਹਿੰਦੂਜ਼ ਐਂਡ ਸਿੱਖਸ ਫੀਅਰ ਈਚ ਅਦਰ। ਇੱਕ ਸਿੱਖ ਨੂੰ ਉਹਨਾਂ ਨੇ ਕੋਟ ਕੀਤਾ ਹੈ ਕਿ ਭਾਈ ਇਹ ਉਹਨਾਂ ਦਾ ਮਕਸਦ ਸਰਗਮ ਕੋਈ ਪ੍ਰੋਗਰਾਮ ਹੈ, ਰੇਡੀਓ ਸ਼ੋ, ਉਹਨਾਂ ਦੇ ਨਾਲ ਹਵਾਲੇ ਨਾਲ ਹੈ। ਪਰ ਇਸ ਸਾਰੇ ਦੇ ਵਿੱਚ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਕਹਾਣੀ ਜਿਹੜੀ ਮੰਦਰ ਦੇ ਉੱਤੇ ਸਿੱਖਾਂ ਦੇ ਹਮਲੇ ਦੀ ਔਰ ਦੂਸਰਾ ਉਹਦਾ ਕਿਵੇਂ ਨੈਰੇਟਿਵ ਬਣਾਇਆ ਗਿਆ। ਪਰ ਇਸ ਦੇ ਵਿੱਚ ਇੱਕ ਨਵਾਂ ਐਂਗਲ ਜਿਸ ਨੂੰ ਬੇਸ਼ੱਕ ਅਸੀਂ ਕੱਲ੍ਹ ਟੱਚ ਕੀਤਾ ਸੀ ਪਰ ਅੱਜ ਡੀਟੇਲ ਦੇ ਵਿੱਚ ਵੀ ਸਿੱਖਸ ਫਾਰ ਜਸਟਿਸ ਦੀ ਪ੍ਰੈਸ ਰਿਲੀਜ਼ ਆਈ ਹੈ। ਰਸ਼ੀਅਨ KGB ਉਹਨਾਂ ਦੀ ਐਮਬੈਸੀ ਕੈਨੇਡਾ ਦੇ ਵਿੱਚ ਉਹਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ 'ਚ ਕੀ ਰੋਲ ਅਦਾ ਕੀਤਾ ਔਰ ਉਹਨਾਂ ਦਾ ਇਹ ਬ੍ਰੇਕਿੰਗ ਦੇ ਵਿੱਚ ਹੈ। ਰਸ਼ੀਅਨ ਐਮਬੈਸੀ ਇਨ ਕੈਨੇਡਾ ਏਡਡ ਨਿੱਜਰ ਅਸੈਸੀਨੇਸ਼ਨ ਵਾਇਆ ਸਿਗਨਲ ਇੰਟੈਲੀਜੈਂਸ ਸ਼ੇਅਰਡ ਵਿਦ ਰਾ। ਕੱਲ੍ਹ ਅਸੀਂ ਦੱਸਿਆ ਸੀ ਕਿ ਰਸ਼ੀਅਨ KGB ਔਰ ਇੰਡੀਅਨ ਰਾ ਇਨਫੈਕਟ ਪੁੱਤਰੀ ਹੈ KGB ਦੀ, ਕਿਉਂਕਿ ਉਹਨਾਂ ਨੇ ਹੀ ਟ੍ਰੇਨਡ ਕੀਤਾ ਔਰ ਜੋ ਐਂਟੀ ਸਿੱਖ ਪਾਲਿਸੀਜ਼ ਨੇ ਰਸ਼ੀਆ ਦੀਆਂ ਸਿੰਸ ਜੂਨ 84 ਦੇ ਅਟੈਕ ਤੋਂ ਲੈ ਕੇ ਬਰਾਬਰ ਜਾਰੀ ਨੇ। ਔਰ ਹੁਣ ਜਦੋਂ ਕਿ ਇੰਡੀਅਨ ਏਜੰਸੀਆਂ, ਹਾਈ ਕਮਿਸ਼ਨ ਔਰ ਕੌਂਸੂਲੇਟ ਔਰ ਇਹਨਾਂ ਦੇ ਨੈਟਵਰਕ ਇਹ ਪੂਰੇ 5 ਆਈਜ਼ ਕੰਟਰੀਜ਼ ਦੇ ਇੰਟੈਲੀਜੈਂਸ ਨੈਟਵਰਕ ਦੀਆਂ ਅੱਖਾਂ ਥੱਲੇ ਨੇ, ਉਹ ਬਹੁਤੀ ਹਰਕਤ ਨਹੀਂ ਕਰ ਸਕਦੇ। ਸੋ ਹੁਣ ਇਹ ਡਰਟੀ ਵਰਕ ਜਿਹੜਾ ਹੈ ਉਹ ਵੈਸੇ ਵੀ ਜਾ ਕੇ $13 ਬਿਲੀਅਨ ਦੀ ਆਇਲ ਡੀਲ ਅਗਲੇ 10 ਸਾਲ ਲਈ ਇੰਡੀਆ ਨੇ ਕਰ ਲਈ ਹੈ। ਡਰਟੀ ਵਰਕ ਕਰ ਹੀ ਰਹੇ ਨੇ KGB ਵਾਲੇ ਪਹਿਲਾਂ ਤੋਂ ਹੀ। ਔਰ ਇਹ ਸਾਹਮਣੇ ਆਇਆ ਕਿ ਵੀ ਜਿਹੜੀ ਉਹਨਾਂ ਦੀ SFJ ਦੀ ਪ੍ਰੈਸ ਰਿਪੋਰਟ ਰਾਹੀਂ ਕਿ ਵੀ ਰਸ਼ੀਅਨ ਐਮਬੈਸੀ ਨੇ ਕ੍ਰਿਟੀਕਲ ਸਿਗਨਲ ਇੰਟੈਲੀਜੈਂਸ ਇੰਡੀਆ ਦੇ ਰਾਹ ਦੇ ਨਾਲ ਸ਼ੇਅਰ ਕੀਤੀ, ਜਿਹੜਾ ਕਿ ਕਿਉਂਕਿ ਪਹਿਲਾਂ ਉਹਦਾ ਅਕਾਊਂਟ ਹਾਈਜੈਕ ਜਿਹੜਾ ਕੀਤਾ ਨਿੱਜਰ ਦਾ ਔਰ ਇਹ ਨਿੱਜਰ ਦੀ ਕਿਲਿੰਗ ਦੇ ਵਿੱਚ ਮਦਦਗਾਰ ਹੋਏ, ਇਹ ਜਿਹੜੀ ਜਾਣਕਾਰੀ ਸੀ। ਔਰ ਉਹਨਾਂ ਨੇ ਕਿਹਾ ਵੀ ਇਹ ਰਸ਼ੀਅਨ ਇੰਡੀਆ ਟੈਰਰ ਨੈਕਸਸ ਇਹ ਪ੍ਰੋ ਖਾਲਿਸਤਾਨ ਸਿੱਖਾਂ ਨੂੰ ਨਾਰਥ ਅਮਰੀਕਾ ਚੁੱਪ ਕਰਾਉਣ ਦੇ ਲਈ ਇਹ ਜਿਹੜਾ ਪੂਰਾ ਐਕਟਿਵ ਹੈ। ਔਰ ਇਹਦੇ 'ਚ ਮਿਸਟਰ ਕਵਾਤੜਾ ਜਿਹੜਾ ਫੋਰਨ ਸੈਕਟਰੀ ਸੀ ਹੁਣ ਇੱਥੇ ਜਿਹੜਾ ਉਹ ਅਮਰੀਕਾ ਦੇ ਵਿੱਚ ਐਂਬੈਸਡਰ ਹੈ, ਉਹਨੇ ਮੇਨ ਰੋਲ ਉਹ ਅਦਾ ਕੋਆਰਡੀਨੇਟਰ ਦਾ ਕਰ ਰਿਹਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਈਵਨ ਇਹ ਸਾਰੇ ਦੇ ਚੱਲਦੇ ਆ ਡਿਊਰਿੰਗ ਮੀਟਿੰਗਸ ਵਿਦ ਥੀਸ ਏਜੰਸੀ ਨਿੱਜਰ ਡਿਸਕਲੋਜ਼ਡ that his telegram account had been hacked। ਇਹ ਜਦੋਂ RCMP ਔਰ CSIS ਵਾਲਿਆਂ ਨੂੰ ਨਿੱਜਰ ਮਿਲਿਆ ਹੈ ਜਿਉਂਦੇ ਜੀ, ਔਰ ਉਹਨਾਂ ਨੇ ਕਿਹਾ ਵੀ ਮੇਰਾ ਇਹ ਅਕਾਊਂਟ ਹੈਕ ਹੋ ਚੁੱਕਾ ਹੈ। ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਨਿੱਜਰ ਨੂੰ ਕਿ ਵੀ ਤੁਸੀਂ ਆਪਣੇ ਵਹੀਕਲ ਦੇ ਵਿੱਚ ਦੇਖੋ ਕਿ ਟਰੈਕਿੰਗ ਡਿਵਾਈਸ ਨਾ ਹੋਣ। ਜਦੋਂ ਉਹਨਾਂ ਨੇ ਦੇਖਿਆ ਤੇ ਉਹ ਵਾਕਿਆ ਹੀ ਸੀ ਔਰ GPS ਟਰੈਕਰ ਇੰਸਟਾਲਡ ਔਨ ਹਿਸ ਟਰੱਕ, ਇਹ ਉਹਦੇ ਤੇ ਲਾਇਆ ਹੋਇਆ ਸੀ ਉਹਨਾਂ ਨੇ। ਸੋ ਹੁਣ ਉਹਨਾਂ ਨੇ ਅੱਗੋਂ ਇਹ ਕਿਹਾ ਕਿ ਰਸ਼ੀਅਨ ਇੰਟੈਲੀਜੈਂਸ ਨੇ ਪੰਨੂ ਦਾ ਵੀ ਟੈਲੀਗ੍ਰਾਮ ਅਕਾਊਂਟ ਹੈਕ ਕੀਤਾ, ਉਹਦੀ ਜਿਹੜੀ ਲੋਕੇਸ਼ਨ ਹੈ ਰਾਹ ਦੇ ਆਪਰੇਟਿਵਸ ਨੂੰ ਪ੍ਰੋਵਾਈਡ ਕੀਤੀ, ਹਾਲਾਂ ਇਹ ਇੱਕ ਫਾਈਲਡ ਪਲਾਟ ਸੀ, ਥੈਂਕ ਗॉड। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਈਵਨ ਐਡੀਸ਼ਨਲੀ ਦਸੰਬਰ 2024 ਦੇ ਵਿੱਚ ਜਿਵੇਂ US ਸਾਈਬਰ ਸਿਕਿਉਰਿਟੀ ਫਰਮ ਨੇ ਵੈਰੀਫਾਈ ਕੀਤਾ ਕਿ ਪੰਨੂ ਦਾ ਸਮਾਰਟਫੋਨ ਵੀ ਜਿਹੜਾ ਹੈ ਉਹ ਸੋਫਿਸਟੀਕੇਟ ਸਪਾਈਵੇਅਰ ਦੇ ਨਾਲ ਜਿਹੜਾ ਉਸ ਨੂੰ ਹੈਕ ਕੀਤਾ ਹੋਇਆ ਔਰ ਉਹਦੀਆਂ ਡੇਲੀ ਮੂਵਮੈਂਟ ਜਿਹੜੀਆਂ ਨੇ ਉਹ ਨੋਨ ਨੇ ਇਹਨਾਂ ਨੂੰ। ਔਰ ਇਹ ਪੰਨੂ ਹੋਰਾਂ ਨੇ ਇਹ FBI ਨੂੰ ਵੀ ਜਿਹੜਾ ਇਸ ਬਾਰੇ ਜਾਣਕਾਰੀ ਦਿੱਤੀ ਹੈ ਔਰ ਇਸ ਦੇ ਚੱਲਦਿਆਂ ਕਾਲ ਦਿੱਤੀ ਹੈ SFJ ਨੇ ਕਿ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਯੂਨਾਈਟਿਡ ਸਟੇਟਸ ਵਿਨੇ ਮੋਹਨ ਕਵਾਤੜਾ ਤੇ ਰਸ਼ੀਅਨ ਐਂਬੈਸਡਰ ਹੈ ਕੈਨੇਡਾ ਦੇ ਵਿੱਚ ਮਿਸਟਰ ਓਲੇਗ ਸਟੈਪਨੋਵ,
ਇਹ ਜੁਆਇੰਟਲੀ ਸਰਵੇਲੈਂਸ ਕਰ ਰਹੇ ਨੇ, ਜੁਆਇੰਟਲੀ ਕੰਮ ਕਰ ਰਹੇ ਨੇ ਸਿੱਖਾਂ ਦੇ ਖਿਲਾਫ। ਸਪਾਈ ਨੈਟਵਰਕ ਹੈ ਇਹਨਾਂ ਦਾ, ਮੋਨੀਟਰ ਤੇ ਸੁਪਰੈਸ ਕਰਨ ਲਈ ਖਾਲਿਸਤਾਨ ਮੂਵਮੈਂਟ ਨੂੰ ਉਹਨਾਂ ਨੇ $25,000 ਦਾ ਇਨਾਮ ਅਨਾਉਂਸ ਕੀਤਾ ਹੈ ਕਿ ਜਿਹੜਾ ਇਹਨਾਂ ਦੀ ਜਿਹੜੀਆਂ ਪਬਲਿਕ ਐਨਗੇਜਮੈਂਟਸ ਨੇ ਕਿੱਥੇ ਕਿੱਥੇ ਇਹਨਾਂ ਨੇ ਜਾਣਾ ਤਾਂ ਕਿ ਇਹਨਾਂ ਦੇ ਖਿਲਾਫ ਪੀਸਫੁਲ ਪ੍ਰੋਟੈਸਟ ਹੋਣ। ਇਹ ਜਿਹੜਾ ਉਹਨਾਂ ਨੇ ਇਨਾਮ ਐਲਾਨਿਆ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਪ੍ਰੋ ਖਾਲਿਸਤਾਨ ਸਿੱਖਸ ਵਿਲ ਹੋਲਡ ਇੰਡੀਅਨ ਐਂਡ ਰਸ਼ੀਅਨ ਐਂਬੈਸਡਰਸ ਅਕਾਊਂਟੇਬਲ ਫਾਰ ਦੇਅਰ ਰੋਲਸ ਇਨ ਵਾਇਲੈਂਟ ਅਟੈਕਸ ਔਨ ਸਿੱਖ ਐਕਟਿਵਿਸਟ ਇਨ ਕੈਨੇਡਾ ਐਂਡ US। ਔਰ ਇਸ ਨੂੰ ਵੀ ਹੁਣ ਇੰਡੀਅਨ ਮੀਡੀਆ ਨੇ ਰਸ਼ੀਅਨਸ ਨੂੰ ਧਮਕੀ ਔਰ ਦੂਜੇ ਤੀਜੇ ਇਸ ਦੇ ਉੱਤੇ ਨਿਊਜ਼ 18 ਨੇ ਖਬਰ ਲਾਈ ਹੈ ਕਿ ਵੀ ਇਹ ਦੇਖੋ ਹੁਣ ਰਸ਼ੀਅਨ ਦੇ ਉੱਤੇ ਵੀ ਇਲਜ਼ਾਮ ਹੈ ਕਿ ਉਹਨਾਂ ਨੇ ਟੈਲੀਗ੍ਰਾਮ ਅਕਾਊਂਟ ਹੈਕ ਕੀਤਾ। ਔਰ ਦੂਸਰਾ ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਨਵਾਂ ਐਂਗਲ ਜਿਹੜਾ ਬੇਸ਼ੱਕ ਇਹ ਟੈਲੀਗ੍ਰਾਮ ਔਰ ਦੂਸਰਾ ਜਿਹੜਾ ਟੈਲੀਗ੍ਰਾਫ ਸਿਗਨਲ ਹੈਕ ਤਾਂ 1.5 ਸਾਲ ਪਹਿਲਾਂ ਹੋਇਆ, ਲੇਕਿਨ ਇਹ ਹੁਣ ਲਿੰਕ ਜਿਹੜਾ ਹੈ ਇਹ ਸਥਾਪਿਤ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।